ਪਾਣੀ ਜਿਵੇਂ ਕੱਲ ਆਏ ਹਾਂ ਉਹਦੀ ਸਪੀਡ ਤੁਹਾਨੂੰ ਵਿਖਾਵਾਂ, ਕੱਲ ਨਾਲੋਂ ਵੀ ਵੱਧ ਗਿਆ ਪਾਣੀ। ਇਹਨਾਂ ਬੰਨ ਬੁੰਨ ਲਾਏ ਆ, ਲੇਕਿਨ ਕੱਲ ਆ ਕ੍ਰਾਸ ਨਹੀਂ ਸੀ ਕੀਤਾ, ਅੱਜ ਉੱਧਰੋਂ ਕ੍ਰਾਸ ਵੀ ਕਰ ਗਿਆ। ਬਾਬਾ ਜੀ ਕਿੱਥੇ ਰਹਿੰਦੇ ਤੁਸੀਂ? ਬਾਹਰੇ ਕੇ ਰਹਿੰਦੇ, ਠੀਕ ਹੈ। ਵੇਖੋ ਇਹ ਅੱਜ 4 ਸਤੰਬਰ 2025 ਤੇ ਅੱਜ ਦੇ ਦਿਨ ਵੀ ਇਹ ਪੋਜੀਸ਼ਨ। ਅੱਗੇ ਕੌਣ ਕਿਹੜਾ ਅੱਗੇ ਰਹਿੰਦਾ? ਕੋਈ ਇੱਥੋਂ ਰਹਿੰਦਾ ਅੱਗੇ ਬੰਦਾ? ਤੁਹਾਡਾ ਘਰ ਕਿੱਧਰ ਹੈ? ਕੀ ਹੋਇਆ? ਜਾਨਾ ਲੈ ਤੇ ਨਿਕਲਿਆ, ਸਾਰੀ ਸ਼ੈ ਲੋੜ ਲੁੜ ਗਈ, ਵੇਲੇ ਸਾਰਾ ਕੁਝ ਗਿਆ ਜੀ। ਆਹ ਦੇਖ ਲਓ, ਪਾਣੀ ਵੇਖ ਲਓ ਤੁਸੀਂ। ਘਰ ਕਿੱਥੇ ਤੁਹਾਡਾ? ਆਹ ਪਿੰਡ ਖਲਾ। ਇਸ ਪਿੰਡ ਦਾ ਕੀ ਨਾਂ ਹੈ? ਆਫਤ ਨੂਰ ਮੁਹੰਮਦ ਆਲੀ। ਤੇ ਕਿੰਨੇ ਬੱਚੇ ਤੁਹਾਡੇ? ਸਾਡੇ ਬੱਚੇ ਹੈਗੇ ਨੇ 3। ਤੇ ਕਿੱਥੇ ਨੇ ਹੁਣ? ਅਸੀਂ ਜੀ ਇੱਥੇ ਬੈਠੇ ਤੇ ਸੁੱਕੀ ਜਗ੍ਹਾ ਤੇ ਬਸ ਜਾਨਾ ਲੈ ਤੇ ਆ ਗਏ। ਤੇ ਮਾਲ ਡੰਗਰ? ਮਾਲ ਡੰਗਰ ਕੋਈ ਨਹੀਂ, ਬਸ 3-4 ਡੰਗਰ ਵਿਚਾਰੇ ਬਾਰਡਰ ਤੇ ਲੈ ਗਏ। ਆ ਮੇਰਾ ਮੀਆਂ ਖਲਾ ਹੈ, ਅੱਲਾ ਰਹਿਮਤ ਕਰੇ, ਰੱਬ ਸੇ ਤੰਦਰੁਸਤ। ਮੈਂ ਇੱਥੇ ਕਹਿ ਚੱਲਾਂ ਵਾ ਉਹਨਾਂ ਨੂੰ, ਸਾੜੂ ਸਾਹਿਬ ਨੇ ਨਾ ਅਜਈਆ ਸਾਹਿਬ, ਤੇ ਉਹਨਾਂ ਨੂੰ ਤੁਸੀਂ ਆਪਣਾ ਨਾ ਕਾਰਡ ਕੁਡ ਲਿਖਾਇਓ, ਨੰਬਰ ਦਿਓ। ਸਾਰੀ ਸ਼ੈ ਉੱਡ ਗਈ ਹੈ, ਮੋਬਾਈਲ ਦਾ ਨੰਬਰ ਜੀ ਦੇ ਸਕਨੇ ਆ। ਚਾਰ ਸਾਰੀ ਸ਼ੈ ਵਿੱਚ ਜਈਆ ਸਾਹਿਬ ਕੌਣ ਨੇ? ਉਹ ਸਾੜੂ ਸਾਹਿਬ ਆਸਿਫ ਸਾਹਿਬ ਨੇ? ਹਾਂ, ਉਹਨਾਂ ਨੂੰ ਤੁਸੀਂ ਜਰਾ ਅਸੀਂ ਦੇਣ ਲੱਗੇ, ਉਹਨਾਂ ਨੂੰ ਲਿਸਟ ਬਣਾ ਦਿਓ, ਫਿਰ ਅਸੀਂ ਹੋਰ ਵੀ ਕੋਈ ਸੁੱਕਾ ਰਾਸ਼ਨ ਵੀ, ਤੇ ਦੁਪਹਿਰੇ ਡਾਕਟਰ ਵੀ ਇੱਥੇ ਆਉਣਗੇ ਜੇ ਕਿਸੇ ਨੇ ਦਵਾ ਦਾਰੂ ਨਾ। ਸਾਡੇ ਹਾਲਾਤ ਹੋਏ, ਪੈਂਟੂਰਾ ਨਹੀਂ ਪੈ ਜਾਂਦਾ, ਬੁਖਾਰ, ਬੱਚੇ ਸਾਡੀ ਬਾਜੀ ਵੱਡੀ ਹੋ ਵਿਚਾਰੀ ਪਈ ਏਡੇ ਹੁੰਦੇ ਪੈਰ ਹੋਏ, ਪਾਣੀ ਗੰਦੇ ਲੰਘ ਅੱਜ ਦੁਪਹਿਰੇ ਮੈਡੀਕਲ ਟੀਮ ਆਉਣ ਲੱਗੀ ਆ। ਮੈਂ ਇੱਥੇ ਰਿਹਾ। ਹਾਂ ਵੇਖੋ, ਆ ਵੇਖ, ਚਲੋ ਆਉਣ ਲੱਗੀ ਆ, ਡਾਕਟਰਾਂ ਦੀ ਟੀਮ ਆਉਣ ਲੱਗੀ, ਦੁਪਹਿਰੇ ਦਵਾ ਦਾਰੂ ਲਿਓ। ਹਾਲ ਕੀ ਹੋਏ ਪਏ ਵਾਓ ਪਿੱਛੋਂ। ਚਲੋ ਰੱਬ ਸੋਹਣਾ ਰਹਿਮਤ ਕਰੇ। ਦੁਪਹਿਰੇ ਕੈਂਪ ਲਾਉਣਾ ਉਹ ਡੇਰੇ ਤੇ, ਉੱਥੇ ਤੁਸੀਂ ਸਾਰੇ ਆਇਓ, ਫਿਰ ਜਿਹਨੇ ਦਵਾਈ ਲੈਣੀ। ਹਾਂਜੀ, ਹਾਸਲ ਸਾੜੂ ਨੇ ਇੱਥੇ ਲਾਗੇ ਪਿੱਛੇ ਹੀ। ਹਾਂਜੀ ਪੰਪ ਤੇ ਦੁਪਹਿਰੇ ਲਾਵਾਂਗੇ 2 ਵਜੇ, ਠੀਕ ਹੈ। ਤੇ ਨਾਲ ਆਪਣਾ ਸ਼ਨਾਖਤੀ ਕਾਰਡ ਲਈ ਆਇਓ। ਉਹ ਵੀ ਗਵਾਚ ਗਿਆ, ਨੰਬਰ ਮੋਬਾਈਲ ਦਾ ਦੇ ਸਕਨੇ ਬਾਅਦ, ਉਹ ਵੀ ਗਵਾਚ ਗਿਆ। ਹਾਂ, ਕਾਰਡ ਕੂਰ ਸਾਰੀ ਸ਼ੈ ਜੀ, ਹਰ ਸ਼ੈ ਤੋੜ ਗਈ ਤਾਂ ਕੀ ਕਰੀਏ। ਹਰ ਸ਼ੈ ਸਿਰਫ ਆ ਜਾ ਜਾਨਾ ਲੈ ਤੇ ਕੱਪੜੇ ਵੀ ਇੱਥੇ ਰੋੜ ਤੇ ਆ ਤੇ ਬੈਠੇ। ਚਲੋ ਰੱਬ ਰਹਿਮਤ ਕਰੇ, ਠੀਕ ਹੈ ਜੀ। ਤੂੰ ਉਹਦੇ ਜਾਊਂਗੇ ਉਹਦੇ? ਹਾਂ, ਬਾਹਰ ਕੀ ਕਰਨਾ? ਸਮਾਨ ਗਤਨਾ। ਕੀ ਕਰਨਾ? ਸਮਾਨ ਗਤਨਾ। ਗਤਣਾ? ਬਾਹਰ ਲਿਆ ਪਾਣੀ ਪਿਲਾ ਕੇ ਗਾਲ। ਨਹੀਂ ਤੇ ਅੱਗੇ ਜਦੋਂ ਕਹਿੰਦੇ ਸੀ ਉਦੋਂ ਕਿਉਂ ਨਾ ਕੱਢਿਆ? ਬਸ ਹੁਣ ਟੁੱਟਿਆ ਬਾਅਦ ਨਾਲ। ਹੈ ਬਾਅਦ ਹੁਣ ਟੁੱਟਿਆ। ਹਾਂ, ਹੁਣ ਉਹ ਘਰਾਂ ਦੇ ਪਾਣੀ ਚੜ ਗਿਆ ਪੂਰਾ। ਹਾਂ, ਚੜ ਗਿਆ। ਅੱਗੇ ਕੋ ਦੱਸਣਿਆ ਬੰਦਾ ਬਿਮਾਰ ਹੀ ਆ ਕੋਈ ਅੱਗੇ? ਹਾਂ, ਬਿਮਾਰ ਇੱਥੇ ਮਤਲਬ ਕਿ ਉਹ ਮੇਰਾ ਹੈਗਾ। ਕੀ ਹੋਇਆ ਉਹਨੂੰ? ਵੈਸੇ ਬੁਖਾਰ ਦੀ ਤਾਂ ਮਤਲਬ ਨਹੀਂ ਕਹਿੰਦੇ ਨਹੀਂ ਰਹੇ, ਤੁਹਾਨੂੰ ਦੱਸਦੇ ਨਹੀਂ ਰਹੇ ਪਹਿਲਾਂ ਵੀ ਪਾਣੀ ਜ਼ਿਆਦਾ ਆਉਣ ਡਿਆ ਵਾ? ਹਰ ਕੋਈ ਆਉਂਦਾ ਜੀ, ਬਸ ਘਰ ਛੱਡ ਕੇ ਨਹੀਂ ਜਾਣਾ। ਆ ਵੀ ਹੈ ਵੀ ਘਰ ਏਡੇ ਔਖੇ ਬਣਦੇ ਆ। ਸੁੱਕੀ ਤਾਂ ਤੇ ਖਣਿਆ ਦਾ ਨੇ ਅੱਲਾ ਕਰੇ ਬਾਜੀ ਪਈ ਸੀ, ਹੁਣ ਵੜ ਲਿਆ ਉਧਰ ਵਾਲ ਜਾਣੇ ਤੇ ਹੁਣ ਆਪੋ ਸੁੱਕੀ ਕਰ ਸਕਦੇ ਹਾਂ। ਬਸ ਇਸ ਗੱਲ ਹਰ ਕੋਈ ਆਉਂਦਾ ਵੀ ਫਿਰ ਦਿੱਤੀ ਰੱਖਿਆਗਾ ਵੀ ਤੈਨੂੰ ਪਤਾ ਹੈ ਮੇਰਾ ਹਾਲਾਤ ਕਰਕੇ। ਹੁਣ ਜਿੱਤਾ ਬਾਰਡਰ ਹੈ ਉੱਤਾ ਹੀ ਤਾਂ ਡੁੱਬਾ ਵੀ ਹੈ, ਸਾਰਾ ਡੁੱਬਾ। ਹਾਂ, ਵੀ ਜਿੰਨਾ ਬਾਰਡਰ ਉੱਤਾ ਹੈ ਉਹਨਾਂ ਏਰੀਆ ਡੁੱਬ ਗਿਆ। ਹਾਂ, ਤੇ ਉਹ ਬੰਦੇ ਵੀ ਹੁਣ ਵਿਚਾਰੇ ਫਿਰ ਦਿੱਤੀ ਬੈਠੇ ਸੜਕਾਂ ਤੇ। ਇੱਕ ਅੱਲਾਹ ਤਾਲਾ ਬਾਹਰ ਚੌਂਕ ਜਿਹੜੀਆਂ ਉਹ ਵੇਖ ਲੈ, ਬਾਰਿਸ਼ਾਂ ਬਹੁਤ ਹੋਣ ਡਈਆਂ ਬਾਹਰ ਚ ਬਹੁਤ। ਤੇ ਵੋਟ ਆਪਣੀ ਉਹ ਅੱਗੇ ਕੱਢਣ ਡਿਆ, ਵਕਾਰ ਨਾਲ ਕਢਾਉਣ ਡਿਆ। ਸਵੇਰੇ ਆਪਾਂ ਸ਼ੁਰੂ ਕਰ ਦੇਣ ਲੱਗੇ ਆਪਰੇਸ਼ਨ। ਇਹਨਾਂ ਦੇ ਅਫੀਸ਼ੀਅਲ ਟਾਈਮ ਤੋਂ ਪਹਿਲਾਂ ਹੋਪਫੁਲੀ ਆਪਾਂ ਮੁੜ ਕੇ ਜਿਹੜਾ ਉਹ ਆ ਜਾਗੇ। ਛੋਟ ਰੱਸਾ ਚਲੋ ਜਾਓ ਲੋਡ ਲਿਆਓ ਭਾਈ, ਗੱਡੀ ਲਿਆ ਡਾਲਾ। ਇਹਦੇ ਅੱਗੇ ਨਹੀਂ ਰੱਸਾ। ਮੈਂ ਘਰ ਵੇਖ ਲਾਂ ਤੁਹਾਡਾ? ਘਰ ਵੇਖ ਲਾਂ। ਮੈਂ ਕਿਹਾ ਭੜੋਲੇ ਤੇ ਵੇਖ ਕੇ ਲੱਗਦਾ ਵੀ ਮਾਸ਼ਾਅੱਲਾ ਜ਼ਮੀਂਦਾਰਾ ਤਗੜਾ ਹੈ। ਕਿੰਨਾ ਜ਼ਮੀਂਦਾਰ ਆ? ਹਾਂ, 70 ਕਿੱਲਾ। ਮਾਸ਼ਾਅੱਲਾ। ਪਰ ਇਹ ਵੇਖੋ ਰੱਬ ਦਾ। ਹਾਂਜੀ ਬਿਲਕੁਲ ਇਹ ਹੈ। ਚਲੋ ਰੱਬ ਸੋਹਣਾ ਰਹਿਮਤ ਕਰੇ। ਮੁਸੀਬਤ ਜਿਹੜੀ ਰੱਬ ਨੇ ਪਾਈ ਕੱਟੀ। ਕੀ ਬੀਜਿਆ ਸੀ? ਕਿਹੜੀ ਹੈ? ਧਾਨ ਹੈਗੀ ਹੈ ਜੀ, ਤੇ ਪੱਠੇ ਪੁੱਠੇ ਹੈ। ਅੱਛਾ, ਟਰੈਕਟਰ ਰੱਖੇ? ਹਾਂਜੀ। ਕਿੰਨੇ ਟਰੈਕਟਰ? ਇੱਕ ਟਰੈਕਟਰ। ਕਿੱਥੇ ਆਉਣ? ਉਹ ਦੇਖੋ ਉਧਰ ਖਲੋਤਾ। ਹਾਂ, ਚਲੋ ਰੱਬ ਸੋਹਣਾ ਰਹਿਮਤ ਕਰੇ ਜੀ। ਇਹ ਜੀ ਮੈਂ ਭੜੋਲੇ ਵੇਖਣ ਡਿਆ ਵੀ
ਜਿਵੇਂ ਆਪਣੇ ਜ਼ਿਮੀਂਦਾਰਾਂ ਦੇ ਘਰ ਹੁੰਦਾ ਨਾ ਵੀ ਭੜੋਲੇ 2-2 4-4, ਇਹਨਾਂ ਆਂਢ ਗਵਾਂਢ ਵਾਲੇ ਵੀ ਉੱਚਾ ਥਾਵਾਂ ਲੱਗਦਾ ਉਹਨਾਂ ਦੇ ਵੀ ਦੂਜੀਆਂ ਗਵਾਂਢਾਂ ਦੇ ਤੁਹਾਡੇ ਵਾਲੇ ਬਿਲਕੁਲ ਸਾਰੇ ਉੱਚੀ ਥਾਂ ਤੇ ਰੱਖਿਆ ਮੁੰਡੇ ਵੀ ਖਾਇਆ ਨਾ ਹਾਂ ਉਹਨਾਂ ਨੇ ਵੀ ਥਾਂ ਜਾਦੇ ਨੂੰ ਇੱਥੇ ਰੱਖਦੇ 60 ਕਿੱਲੇ ਪੈਲੀ ਹੈ ਭੋਏ ਇਹਨਾਂ ਦੀ ਤੇ ਤਗੜੇ ਮਾਸ਼ਾਅੱਲਾ ਜ਼ਿਮੀਂਦਾਰ ਆ। ਤੇ ਤੰਦੂਰ ਜਿਹੜਾ ਵਾ ਉਹ ਪੁਰਾਣਾ ਦੇਸੀ ਤੰਦੂਰ ਇਹਨਾਂ ਦਾ ਪਿਆ ਇੱਥੇ। ਤੇ ਆ ਇਹਨਾਂ ਦੇ ਇਧਰਲਾ ਘਰ ਆ, ਇਹ ਡੰਗਰਾਂ ਦਾ ਛਪਰਾ ਛੁਪਰਾ। ਉਹ ਦੂਜਾ ਵੀ ਹੈ ਭੜੋਲਾ, ਕੱਚਾ ਭੜੋਲਾ ਵੀ ਹੈਗਾ ਮਿੱਟੀ ਵਾਲਾ। ਤੇ ਆ ਇਹਨਾਂ ਨੇ ਨਵਾਂ ਘਰ ਬਣਾਇਆ ਇੱਧਰ। ਤੇ ਮਾਲ ਡੰਗਰ ਸਾਰਾ ਹੀ ਇੱਥੇ ਲਾਲਾ ਆ ਜਿਹੜੇ ਦੁੱਧ ਵਾਸਤੇ। ਤੇ ਇੱਥੇ ਪੱਠੇ ਪੁੱਠੇ ਹੈਗੇ, ਪੱਠਾ ਦੱਥਾ ਆ ਤੂੜੀ ਹੈਗੀ ਤੁਹਾਡੇ ਕੋਲ? ਹਾਂ ਤੇ ਬਕਾ ਕੁਛ ਚਾਹ ਤੇ ਇੱਥੇ ਰੱਖ ਲਿਆ ਮੁੜ ਕੇ ਪਾਣੀ ਆ ਗਿਆ। ਚਲੋ ਠੀਕ ਹੈ ਜੀ, ਰੱਬ ਸੋਹਣਾ ਰਹਿਮਤ ਕਰੇ ਤੁਹਾਡੀ ਦਾ ਆਪਣੀ। ਠੀਕ ਹੈ, ਸ਼ੁਕਰੀਆ ਜੀ। ਦੇ ਦੇ ਮੌਸਮਲ ਵੀ ਦੇ ਦੇ ਇਹਨਾਂ ਨੂੰ। ਇਹ ਆਓ ਜਿਹੜਾ ਮੰਜਾ ਪਿਆ ਫਸਾਈਆਂ ਤੇਰਾ ਵੇਲੀਆ, ਇਹ ਬੰਦ ਹੀ ਰੱਖੀ ਰੱਖੀਏ। ਹਾਂਜੀ ਠੀਕ ਹੈ। ਇੱਥੇ ਇੱਕ ਸਾਰਾ ਪਰਾ ਮਗਰ ਲਓ ਰੋਟੀ ਲਓ। ਕੀ ਹੋਇਆ? ਗੜਾ ਨਹੀਂ ਲੱਗਿਆ ਖਾਣਾ। ਹੋਰ ਕੀ ਹਾਲ ਚਾਲ? ਠੀਕ ਠਾਕ? ਠੀਕ ਆ ਬੰਦ ਚੰਗਾ ਬੰਦਾ। ਹਾਂ ਬਾਨ ਤਾਂ ਟਰੈਕਟਰਾਂ ਨਾਲ ਬੰਨਾ ਘਰ ਹੀ ਬੜਾ ਨਹੀਂ। ਇਹ ਰਸ਼ੀਦ ਸ਼ੇਖ ਦਾ ਘਰ ਹੈ। ਆਪ ਛਾਪਰ ਲਾ ਕੇ ਬੱਧਾ ਹੈ ਨਾ, ਪਾਣੀ ਅੱਗੇ ਨਾ ਜਾਵੇ, ਹਾਂਜੀ ਖੁਰੇ ਨਾ ਮਿੱਟੀ। ਆ ਬਾਰਿਸ਼ ਦੀ ਵਜ੍ਹਾ ਤੇ ਛਾਪਰ ਲਾਏ। ਹਾਂ ਬਾਰਿਸ਼ ਤੂੰ ਆਮਣਾ ਹੈ ਕਿ ਨਹੀਂ ਯਾਰ? ਚਲੋ ਬਾਕੀ ਜੀਜੂ ਕੱਢ ਲਿਆ ਬਾਹਰ? ਹਾਂਜੀ ਜੂ ਕੱਢ ਲੈ, ਬਾਲ ਬੱਚਾ ਬਾਹਰ। ਮਾਲ ਡੰਗਰ? ਮਾਲ ਡੰਗਰ ਵੀ ਲਿਖੇ। ਅੱਛਾ ਇਹ ਹੁਣ ਪਾਣੀ ਦੀ ਰਿਪੋਰਟ ਕੀ ਹੈ, ਕਿੰਨਾ ਕੁ ਹੈ? ਇਹ ਸਾਨੂੰ ਨਹੀਂ ਪਤਾ ਹਲੇ। ਅੱਛਾ ਹਾਂ ਅਸੀਂ ਬਸ ਅਗੇ 2 2.5 3 ਲੱਖ ਚੱਲ ਰਹੀ ਹੈ। ਪਾਣੀ ਹਲੀ ਵਾਧੂ ਆਉਣ ਡਿਆ, ਅੱਜ ਵੀ ਵਾਧੂ ਆਉਣ ਡਿਆ। ਅੱਛਾ ਹਾਂ ਠੀਕ। ਇਹ ਤੇਰੀ ਛੰਡਦੇ ਹੈ ਹਾਂਜੀ ਬਸ ਨਾ ਕਰ ਲੈ ਲੈ ਆ ਮੱਛਾਂ ਵੀ ਦੇਵੇ ਇੱਕ, ਆ ਬੇੜੇ ਨੂੰ ਮੱਛਾਂ ਵੀ ਦੇ। ਆ ਛੋੜ ਨੂੰ ਸਾਲਣ ਉਹ ਭਾਈ ਇੱਕ ਘਰ ਵਾਲਾ ਇੱਕ ਹੀ ਲਿਓ। ਘਰਾਂ ਦੇ ਅੱਧ ਚ ਉਹ ਚੱਕੀ ਦੀਵਾਰਾਂ ਤੋਂ ਉੱਤੋਂ ਪਾਣੀ ਜਿਹੜਾ ਉਹ ਅੱਜ ਵੀ ਲੰਘਣ ਡਿਆ, ਕਰਾਸ ਕੇ ਦਿੰਦਾ, ਖਲੋਤਾ ਨਹੀਂਗਾ, ਪੂਰੀ ਸਪੀਡ ਦੇ ਨਾਲ ਜਾਣ ਡਿਆ। ਲਾ ਲਾ ਐਡੀ ਵਾਂਸ ਚਲਾ, ਐਡੀ ਵੇਖ ਵਾਂਸ ਕਿਵੇਂ ਲਾਉਂਦਾ। ਮੇਰੇ ਨਾਲ ਲਾ ਦੀ ਅਗੇ ਤੂੰ ਮੇਰੀ ਬਣਾਈ ਨਾਲ ਮੈਂ ਤੇਰੀ ਬਣਾਸਾ। ਠੀਕ ਹੈ। ਵਧੀਆ ਬੱਚੇ ਭੇਜ ਦੋਗੇ। ਅਸੀਂ ਫਸ ਜਾਂਦੇ ਕੀ ਲੈਣਾ ਹੈ? ਮਿਹਰਬਾਨੀ ਤੁਸੀਂ ਦੱਸਦਾ ਸੀ ਆਪ ਖਾਣਾ ਲੈਣਾ ਹੈ। ਖਾਣਾ ਆ ਭਾਂਡੇ ਠੀਕ ਹੈ ਠੀਕ ਹੈ। ਕਿੰਨੀ ਦੇਖਣੀ ਜੀ ਆਦੇ ਤੇ ਆਦੇ ਸਿਆਣ ਦੇ ਫੱਦੇ। ਆ ਵੀ ਇੱਕ ਮੱਛਰ ਵਾਲੀ ਹੋਰ ਕਿਸੇ ਨੂੰ ਦਿਓ, ਇੱਕ ਘਰ ਵਾਸਤੇ ਇੱਕ ਬਹੁਤ ਆ। ਇੱਕ 20 ਦਿਨ ਕੱਢਣੇ, ਇੱਕ ਨਹੀਂ, ਇਹ ਕਿਸੇ ਹੋਰ ਨੂੰ ਦੇ ਦਿਓ, ਕੰਮ ਆਜੂ ਕਿਸੇ ਦੇ। ਦਵਾਈ ਲੈਣੀ ਆ ਬਾਜੀ ਦੱਸੀ। ਹਾਂ ਆਵੇ ਮੇਰੇ ਵੀ ਪੈ ਗਈ। ਸਹੀ ਗੱਲ ਹੈ, ਇਕੱਠੀ ਲੈ ਕੇ ਆਵਾਂਗੇ ਸਾਰਿਆਂ ਦੀ। ਠੀਕ ਹੈ, ਅਸੀਂ ਡਾਕਟਰ ਲੈ ਕੇ ਆਵਾਂਗੇ ਕੱਲ। ਅਸੀਂ ਹੁਣ ਵਾਪਸੀ ਵਾਲੇ ਰਸਤੇ ਤੋਂ ਜਾਣਦੇ ਆ, ਕਿਉਂਕਿ ਹਨੇਰਾ ਜਿਹੜਾ ਹੋ ਗਿਆ, ਡੁੱਬ ਗਿਆ। ਵੀ ਕੁਝ ਧਣਾ ਜਿਹੜੀਆਂ ਨਾ ਤਰਦੀਆਂ ਆਉਣ ਡੀਆਂ ਲੋਕਾਂ ਦੀਆਂ, ਧਣਾ ਵੀ ਜਿਹੜੀਆਂ ਨਾ ਉਹ ਕੀ ਕਹਿੰਦੇ ਵੀ ਰੋਡ ਆਈ ਜਾਂਦੀਆਂ। ਤੇ ਵਾਪਸੀ ਲਈ ਅਸੀਂ ਜਾਣਦੇ ਹੁਣ ਇੱਥੋਂ ਲਈ ਸਾਨੂੰ 15-20 ਮਿੰਟ ਲੱਗ ਜਾਣੇ। ਲੰਗਰ ਸਾਡੇ ਕੋਲ ਅਸੀਂ ਵਾਫਰ ਬਣਾ ਕੇ ਲਿਆਈਦਾ, ਹਲੇ ਵੀ ਹੈਗਾ। ਤੇ ਉੱਥੇ ਜਾ ਕੇ ਇੱਕ ਰਸਤੇ ਦੇ ਵਿੱਚ ਪਿੰਡ ਆ, ਉੱਥੇ ਜਾ ਕੇ ਆਪਾਂ ਇੱਕ ਵਾਰੀ ਦਸਤਰਖਾਨ ਲਾ ਦਾਂਗੇ ਸਾਰਿਆਂ ਵਾਸਤੇ। ਤੇ ਅੱਜ ਸਾਡੀ ਦੂਸਰੀ ਟੀਮ ਜਿਹੜੀ ਆ, ਉਹ ਤੋਂ ਮਿਸ ਸਨ ਕੁਝ ਬੰਦੇ, ਛੁੱਟੀ ਗਏ ਨੇ। ਵਿਕਾਸ ਵੀ ਘਰ ਗਿਆ ਤੇ ਇੱਕ ਹੋਰ ਮੁੰਡਾ ਡੇਰੇ ਵਾਲਾ ਵੀ ਘਰ ਗਿਆ। ਤੇ ਇਸ ਤੋਂ ਡਾਕਟਰ ਦਾ ਮੈਡੀਕਲ ਕੈਂਪ ਵੀ ਸੀ ਅੱਜ, ਤੇ ਸਾਨੂੰ ਅੱਜ ਦੋਹਰੀ ਸ਼ਿਫਟ ਜਿਹੜੀ ਆ 2 ਵਾਰੀ ਆਉਣਾ ਪਿਆ। ਤੇ ਕੋਈ ਗੱਲ ਨਹੀਂ, ਆਪਾਂ ਥੱਕੇ ਕੋਈ ਨਹੀਂ, ਦੁਪਹਿਰੇ ਸੌਂ ਲਿਆ ਥੋੜੀ ਦੇਰ ਆਪਾਂ, ਤੇ ਉਹਦੇ ਨਾਲ ਸਕੂਨ ਜਿਹਾ ਹੋ ਗਿਆ ਸੀ। ਤੇ ਹੁਣ ਆਪਾਂ ਇਨਸ਼ਾਅੱਲਾ ਤਾਲਾ ਅੱਗੇ ਕਿਨਾਰੇ ਤੇ ਪਹੁੰਚ ਕੇ ਤੇ ਉੱਥੇ ਲੰਗਰ ਲਾਉਂਦੇ ਆ, ਤੇ ਫਿਰ ਆਪਾਂ ਘਰ ਵਾਲੇ ਪਾਸੇ ਨੂੰ ਜਾਵਾਂਗੇ। ਤੇ ਮੈਂ ਮੁਦੱਸਰ ਅੱਜ ਫੇਰ ਸਾਡੇ ਨਾਲ ਆ ਕੇ ਛੁੱਟੀ ਗਿਆ ਸੀ। ਮੁਦੱਸਰ ਭਾਈ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਖੁਸ਼ੀ ਹੋਈ ਤੁਸੀਂ ਵਾਪਸ ਆਏ। ਲੋਕਾਂ ਨੇ ਬਹੁਤ ਕਾਲ ਕੀਤੀਆਂ, ਉਹਨਾਂ ਨੇ ਕਿਹਾ ਜੀ ਭਾਈ ਢਿੱਲੋਂ ਸਾਹਿਬ ਕਿੱਥੇ ਨੇ, ਵਕਾਰ ਬਿੰਡਰ ਸਾਹਿਬ ਕਿੱਥੇ ਨੇ, ਅੱਜ 2 ਦਿਨ ਨਜ਼ਰ ਨਹੀਂ ਆਏ। ਤੇ ਉਹਨਾਂ ਕਿਹਾ ਤੁਸੀਂ ਵੀ ਨਜ਼ਰ ਨਹੀਂ ਆਏ। ਅਸੀਂ ਕਿਹਾ ਜੀ ਅਸੀਂ ਇਕੱਠੇ ਗਏ ਹੀ ਗਏ ਕਿਧਰੇ ਕੰਮ
ਇਨਸ਼ਾਅੱਲਾ 2 ਦਿਨ ਬਾਅਦ ਤੁਹਾਨੂੰ ਮਿਲਾਂਗੇ। ਭਾਈ ਜਾਨ ਬਹੁਤ ਖੁਸ਼ੀ ਹੋਈ ਜਿਹੜੇ ਜਨਾਬ। ਨਾ ਆਪਣਾ ਬੰਦੋਬਸਤ ਕਰਨ ਗਏ ਸੀ ਸੈਲਜਾ ਵਾਲੇ ਨਾਲ ਡੀਲ, ਉਸ ਤੋਂ ਬਾਅਦ ਮੱਛਰਦਾਨੀਆਂ ਵਗੈਰਾ, ਜਿਹੜਾ ਮੇਨ ਮਸਲਾ ਇੱਥੇ ਆ ਰਿਹਾ, ਜਾਨਵਰ ਭੁੱਖ ਨਾਲ ਮਰਦੇ ਪਏ ਨੇ, ਅਸੀਂ ਸੋਚਿਆ ਕਿ ਨਾਲ ਦੀ ਨਾਲ ਜਿਹੜੀਆਂ ਨਾ ਉਹ ਵੀ ਚੀਜ਼ਾਂ ਰਿਕਵਰ ਕਰੀਏ। ਸੋ ਇਸ ਕਰਕੇ ਆਪ ਹੀ ਗਿਆ, ਗੱਲਬਾਤ ਹੋਰ ਹੁੰਦੀ ਆ, ਅਸੀਂ ਰਾਤ ਨੂੰ ਗਏ, ਅਗਲੇ ਦਿਨ ਹੀ ਵਾਪਸ ਆ ਗਏ ਆ। ਸਫ਼ਰ ਦੀ ਵਜ੍ਹਾ ਤੋਂ ਮੈਨੂੰ ਥਕਾਵਟ ਹੋਈ ਆ, ਬੁਖਾਰ ਹੋਇਆ ਕੋਈ ਮਸਲਾ ਨਹੀਂ, ਅੱਲਾਹ ਤਾਲਾ ਇਤਾਅਤ ਸਾਰਾ ਦਿਨ। ਅੱਛਾ ਚੀਮਾ ਸਾਹਿਬ ਸਾਡੇ ਨਾਲ ਨੇ। ਚੀਮਾ ਸਾਹਿਬ ਕਿਸ ਤਰ੍ਹਾਂ ਦਾ ਅੱਜ ਦਾ ਐਕਸਪੀਰੀਅੰਸ ਰਿਹਾ? ਜੀ ਮੈਂ ਅੱਜ ਪਹਿਲੇ ਦਿਨ ਤੁਹਾਡੇ ਨਾਲ ਐਕਸਪੀਰੀਅੰਸ ਕੀਤਾ ਹੈ ਤੇ ਮੈਨੂੰ ਤੁਹਾਡਾ ਮੁਸ਼ਕਲਾਂ ਦਾ ਅੰਦਾਜ਼ਾ ਹੋਇਆ ਹੈ, ਤੁਹਾਡੀ ਦਲੇਰੀ ਦਾ, ਤੁਹਾਡੇ ਵੱਡੇ ਦਿਲ ਦਾ, ਤੁਹਾਡੇ ਸਬਰ ਦਾ। ਤੇ ਗੱਲ ਫਿਰ ਉਹੀ ਹੈ ਜਿਹੜੀ ਵਕਾਰ ਤੇ ਤੁਸੀਂ ਬਾਰ-ਬਾਰ ਕਰਦੇ ਹੋ। ਜਿੱਥੇ ਜਿੱਥੇ ਵੀ ਕੋਈ ਹੈ ਆਪਣੇ ਭਰਾਵਾਂ ਦਾ ਦਰਦ ਲੈ ਕੇ ਬਾਹਰ ਨਿਕਲ ਕੇ ਉਹਨਾਂ ਦੀ ਇਮਦਾਦ ਕਰੋ, ਉਹਨਾਂ ਦੀ ਪਹਿਲਾਂ ਜ਼ਿੰਦਗੀ ਬਚਾਓ, ਰੈਸਕਿਊ ਕਰੋ, ਫਿਰ ਉਹਨਾਂ ਨੂੰ ਆਬਾਦ ਕਰਨ ਦੀ ਰਿਲੀਫ, ਫਿਰ ਉਹਨਾਂ ਦੇ ਜਾਨਵਰ, ਇਹ ਸਾਰੇ ਮਾਮਲਾਤ ਤੁਹਾਨੂੰ ਇੱਕ ਡੈਮੋ ਜਿਹੜਾ ਨਾ ਦੇਤਾ ਹੈ ਨਾਸਰ ਢਿੱਲੂ, ਵਕਾਰ ਭਿੰਡਰ, ਪੰਜਾਬੀ ਲਹਿਰ ਤੇ ਉਹਨਾਂ ਦੇ ਦੋਸਤਾਂ ਨੇ, ਉਹਨਾਂ ਦੀ ਵੈਸੇ ਡੈਮੋ ਦੀ ਗੱਲ ਹੈ ਵੀ ਅਸੀਂ ਨਿੱਕੀ ਜੀ ਕੋਸ਼ਿਸ਼ ਕੀਤੀ, ਕੋਈ ਡੈਮੋ ਨਹੀਂ ਹੈ ਜੀ। ਇਹਦੇ ਵਿੱਚ ਪੋਜ਼ਿਟਿਵਿਟੀ ਪਤਾ ਕਿਹੜੀ ਚੀਜ਼ ਦੀ ਹੈ? ਪੋਜ਼ਿਟਿਵਿਟੀ ਆ ਸੋਸ਼ਲ ਮੀਡੀਆ ਦਾ, ਜੀ। ਵੀ ਸੋਸ਼ਲ ਮੀਡੀਆ ਨੂੰ ਤੁਸੀਂ ਇਸਤੇਮਾਲ ਕਿਸ ਤਰ੍ਹਾਂ ਕਰਦੇ ਤਰ੍ਹਾਂ ਹੋ। ਕਰਦੇ। ਮੈਂ ਹਮੇਸ਼ਾ ਹੀ ਆਨਾ ਨਾ ਵੀ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰਨ ਦੇ ਦੋ ਐਂਗਲ ਨੇ, ਜੀ। ਉਹ ਪੋਜ਼ਿਟਿਵ ਆ ਤੇ ਨੈਗੇਟਿਵ ਆ, ਬਿਲਕੁਲ। ਤੇ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹਨੂੰ ਕੀ ਲੈ ਕੇ ਚੱਲਣਾ। ਇਹਨਾਂ ਦੋਵਾਂ ਐਂਗਲਾਂ ਨੂੰ ਹੁਣ ਮੈਂ ਵਾਜ਼ਿਆ ਕਰਦਾ। ਜਿਹੜਾ ਪਹਿਲਾ ਐਂਗਲ ਹੈ ਉਹ ਤੇ ਇਹ ਹੈ ਕਿ ਜਿਹੜੇ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਪਿਆ, ਜਿਹੜੇ ਲੋਕ ਸੋਸ਼ਲ ਮੀਡੀਆ ਤੇ ਬਹਿ ਕੇ ਹਲੇ ਵੀ ਉਹੀ ਹਰਕਤਾਂ ਕਰਦੇ ਪਏ ਨੇ, ਮਤਲਬ ਲਾਈਵ ਤੇ ਬੈਠੇ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ, ਕੀ ਹੋਇਆ। ਬਿਲਕੁਲ ਸਹੀ ਗੱਲ। ਸੋਸ਼ਲ ਮੀਡੀਆ ਦਾ ਇੱਕ ਐਂਗਲ ਉਹ ਆ। ਦੂਜਾ ਸੋਸ਼ਲ ਮੀਡੀਆ ਦਾ ਐਂਗਲ ਇਹ ਹੈ ਕਿ ਜੋ ਅਸੀਂ ਦਿਖਾ ਰਹੇ ਹਾਂ, ਲੋਕ ਬਿਨਾਂ ਬੱਤੀ ਤੋਂ ਪਾਣੀ ਦੇ ਵਿੱਚ ਫਸੇ ਹੋਏ ਮਜਬੂਰ ਲੋਕ ਨੇ, ਜਿਹੜੇ ਫਸੇ ਨੇ ਰੋਟੀ ਪਾਣੀ ਤੋਂ ਤੰਗ ਨੇ। ਸਾਨੂੰ ਸੋਸ਼ਲ ਮੀਡੀਆ ਦਾ ਬੈਨੀਫਿਟ ਅਲਹਮਦੁਲਿਲਾ ਇਹ ਵੇ ਕਿ ਅਸੀਂ ਇੱਥੇ ਆਏ ਆ, ਲੋਕਾਂ ਨੂੰ ਦਿਖਾ ਰਹੇ ਆ ਕਿ ਲੋਕ ਫਸੇ ਨੇ ਤੇ ਤੁਸੀਂ ਵੀ ਨਿਕਲੋ। ਜਿਹੜੇ ਤੁਹਾਡੇ ਦੋਸਤ, ਕਰੀਬੀ, ਰਿਸ਼ਤੇਦਾਰ, ਅਹਿਬਾਬ ਜਿੰਨੇ ਵੀ ਨੇ, ਹਰ ਹੁਣ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਦਾ ਕੋਈ ਨਾ ਕੋਈ ਤੇ ਰਿਸ਼ਤੇਦਾਰ ਇੱਥੇ ਹੋਣਾ ਹੀ ਹੈ, ਕੋਈ ਦੋਸਤ ਹੋਣਾ ਹੀ ਹੈ, ਉਹ ਇੱਥੇ ਆਣ, ਜਿੰਨੀ ਵੀ ਉਹਨਾਂ ਦੀ ਹੈਲਪ ਹੋ ਸਕਦੀ, ਕੋਈ ਮਦਦ, ਕੋਈ ਆਸਰਾ, ਉਹ ਲਾਜ਼ਮੀ ਕਰਵਾਉਣ। ਹਾਂ ਤੇ ਇੱਕ ਐਂਗਲ ਇਹ ਵੀ ਆ ਤੇ ਕੁਝ ਲੋਕ ਜਿਹੜੇ ਆ ਉਹ ਇੱਕ ਮੈਂ ਅੱਜ ਪੋਸਟ ਵੇਖੀ ਸੀ, ਪਠਾਨ ਨੇ ਲਿਖਿਆ ਸੀ ਕਿ ਇਹ ਅਮਦਾਦ ਦਾ ਕੀ ਤਰੀਕਾ ਵਾ, ਤੁਸੀਂ ਇੱਕ ਇੱਕ ਪੈਕਟ ਫੜਾਉਂਦੇ। ਮੈਂ ਕਿਹਾ ਇੱਕ ਵਾਰੀ ਤੂੰ ਪੈਕਟ ਨਾ ਫੜਾ, ਇੱਕ ਵਾਰੀ ਉੱਥੇ ਤੱਕ ਚਲੇ ਹੀ ਜਾ, ਬਸ ਇੰਨਾ ਹੀ ਉਹਨਾਂ ਬਹੁਤ ਨੂੰ ਹੈ। ਕਿਹਾ ਪੁੱਤਰ ਸਾਡੇ ਨਾਲ ਪਤੀਲਾ ਚੁੱਕ ਕੇ ਸਿਰ ਤੇ ਰੱਖ ਕੇ ਇੱਥੇ ਪਾਣੀ ਤੋਂ ਲੰਘ ਤੈਨੂੰ ਪਤਾ ਲੱਗ ਜਾਏਗਾ। ਇਹ ਢਿੱਲੋਂ ਸਾਹਿਬ ਮੈਂ ਕਰਾਂਗਾ ਇਸ ਟੌਪਿਕ ਤੇ ਗੱਲ। ਮੈਂ ਅੱਜ ਆਇਆ ਨਾ ਮੈਂ ਇੱਥੇ ਕਈ ਵਾਰੀ ਡਿੱਗਿਆ ਵਾਂ, ਠੀਕ ਹੈ। ਇਹਨਾਂ ਲੋਕਾਂ ਦੀ ਬਹਾਦਰੀ ਇਹ ਬਜਾਏ ਇਹਨਾਂ ਦਾ ਹੌਸਲਾ, ਦੂਰ ਬਹਿ ਕੇ ਹੌਸਲਾ ਤੇ ਵਧਾਓ। ਆ ਪੁੱਠੇ ਸਿੱਧੇ ਕਮੈਂਟ ਕਰਦੇ ਹੋ, ਵੀਡੀਓ ਨਹੀਂ ਬਣਾਣੀ, ਫਲਾਹ ਨਹੀਂ ਕਰਨਾ। ਔਰ ਮੈਂ ਸੈਕਿੰਡ ਕਰਨਾ ਵਕਾਰ ਭਿੰਡਰ ਦੀ ਗੱਲ ਨੂੰ ਕਿ ਯਾਰ ਭਰਾਓ, ਤੁਸੀਂ ਬੜੇ ਵੱਡੇ ਇਨਫਲੂਐਂਸਰ ਹੋ, ਤੁਸੀਂ ਟਿਕਟੋਕਰ ਹੋ, ਤੁਸੀਂ ਅਦਾਕਾਰ ਹੋ, ਇੰਜੀਨੀਅਰ ਹੋ, ਡਾਕਟਰ ਹੋ, ਤੁਸੀਂ ਉਹਨਾਂ ਚਿਰ ਕੁਝ ਵੀ ਨਹੀਂ ਜੇ ਤੁਸੀਂ ਆਪਣੇ ਭਰਾਵਾਂ ਵਾਸਤੇ ਉਹਨਾਂ ਦੀ ਦੁੱਖ ਘੜੀ 'ਚ ਨਹੀਂ ਖੜੇ, ਜੇ ਕਿਸਾਨ ਵਾਸਤੇ, ਮਜ਼ਦੂਰ ਵਾਸਤੇ ਨਹੀਂ ਖੜੇ। ਅਸੀਂ ਬਿਲਕੁਲ ਇਹ ਤੁਸੀਂ ਤੇ ਆਜਜ਼ੀ ਕਰਦੇ ਹੋ ਨਾ ਢਿੱਲੋਂ ਸਾਹਿਬ, ਇਹ ਤੇ ਤੁਹਾਡਾ ਵੱਡਾ ਫਨ ਹੈ ਨਾ। ਨਹੀਂ ਇਨਸਾਨੀਅਤ ਜੇ ਤੁਹਾਡੇ 'ਚ ਨਹੀਂ ਤੇ ਫਿਰ ਕੁਝ ਵੀ ਨਹੀਂ ਹੈ। ਹਾਂਜੀ, ਜੇ ਤੁਹਾਡੀ ਤਰਬੀਅਤ ਹੈ ਨਾ, ਤੁਸੀਂ ਕਹਿੰਦੇ ਹੋ ਕਿ ਮਤਲਬ ਵੀ ਅਸੀਂ ਕੁਝ ਵੀ ਨਹੀਂ ਕੀਤਾ, ਲੇਕਿਨ ਦੇਖੋ ਮੈਂ ਇੱਥੇ ਆ ਕੇ ਅਬਜ਼ਰਵ ਕੀਤਾ, ਤੁਸੀਂ ਬੜਾ ਵੱਡਾ ਕੰਮ ਕਰਨ ਡਏ ਹੋ। ਔਰ ਜਿਹੜੇ ਲੋਕ ਕਹਿੰਦੇ ਨਾ ਕਿ ਇੱਕ ਪੈਕਟ ਦਿੰਦੇ ਹੋ, ਇੱਕ ਪੈਕਟ ਨਹੀਂ, ਹੁਣ ਫੌਰੀ ਤੌਰ ਤੇ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਵੀ ਇਹਨਾਂ ਲੋਕਾਂ ਨੂੰ ਰਾਸ਼ਨ ਤੁਸੀਂ ਦੋਗੇ ਨਾ, ਉਹਦਾ ਕੋਈ ਫਾਇਦਾ ਨਹੀਂ। ਉਹ ਕਿਵੇਂ ਪਕਾਣਗੇ ਉਹਨੂੰ? ਗੈਸ ਕੋ ਨਹੀਂ, ਬਾਲਣ ਕੋ ਨਹੀਂ। ਫਿਲਹਾਲ ਫੌਰੀ ਤੌਰ ਤੇ ਆ ਪੱਕਿਆ ਪਕਾਇਆ ਖਾਣਾ ਹੈ। ਫਿਰ ਤੁਸੀਂ ਮੈਂ ਵੇਖਿਆ ਪੈਕ ਕਰਕੇ ਰਾਸ਼ਨ ਰੱਖਿਆ ਹੋਇਆ, ਫਿਰ ਤੁਸੀਂ ਘਰ ਬਣਾ ਕੇ ਦੇਣੇ ਨੇ, ਫਿਰ ਮੱਛਰਦਾਨੀਆਂ, ਮੌਸਪਿਲ, ਹਰ ਸ਼ੈ ਤੁਸੀਂ ਦੇਣ ਡਏ ਹੋ। ਇਹ ਚੀਜ਼ਾਂ ਇਸ ਵਾਸਤੇ ਦੱਸਣ ਡਿਆ, ਰੱਬ ਸੋਹਣਾ ਤੇ ਵੇਖਣ ਡਿਆ, ਸਫਾਈ ਨਹੀਂ ਦੇ ਰਹੇ ਕਿ ਜਿਹੜੇ ਸਾਡੇ ਭਰਾ ਕਿਸੇ ਉਹ ਆ ਜਾਂਦੇ ਨੇ ਗੱਲਾਂ ਬਾਤਾਂ 'ਚ ਨੈਗੇਟਿਵ ਲੋਕਾਂ ਦੀ, ਉਹਨਾਂ ਵਾਸਤੇ ਇਹ ਵੇ ਕਿ ਅਸੀਂ ਕਿਹੜਾ, ਤੁਸੀਂ ਇੱਕ ਵੀਡੀਓ 'ਚ ਵੀ ਪੈਸੇ ਨਹੀਂ ਮੰਗੇ, ਤੁਸੀਂ ਇੱਕ ਵੀਡੀਓ 'ਚ ਵੀ ਇਹ ਨਹੀਂ ਕਿਹਾ ਕਿ ਸਾਨੂੰ ਫਲਾਹ ਚੀਜ਼ ਚਾਹੀਦੀ ਹੈ। ਤੁਹਾਨੂੰ ਅੱਲਾਹ ਪਾਕ ਆਪਣੇ ਕੋਲੋਂ ਹੀ ਮਾਸ਼ਾਅੱਲਾ ਬੜਾ ਦਿੱਤਾ ਹੈ, ਤੁਹਾਡੇ ਯਾਰ ਬੇਲੀ ਨੇ, ਤੁਹਾਡਾ ਪੂਰਾ ਨਿਜ਼ਾਮ ਹੈ ਕਿ ਉਹ ਬੜਾ ਸੋਹਣਾ ਤੁਸੀਂ ਚਲਾਉਣ ਡਏ ਹੋ। ਤੇ ਜਿਹੜੇ ਲੋਕ ਆਪਣੇ ਘਰ ਬਹਿ ਕੇ ਗੱਲਾਂ ਨੈਗੇਟਿਵ ਕਰਦੇ ਨੇ, ਉਹ ਵੀ ਨਿਕਲਣ ਬਾਹਰ। ਸਾਡੇ ਸਾਰੇ ਤੁਸੀਂ ਭਰਾ ਹੋ, ਤੁਸੀਂ ਵਕਤੀ ਤੌਰ ਤੇ ਗੁੰਮਰਾਹ ਹੋ ਸਕਦੇ ਹੋ ਜਾਂ ਕੋਈ ਹੋਰ ਮਾਮਲਾ ਹੋ ਸਕਦਾ। ਨਾਲੇ ਇੱਥੇ ਇੱਕ ਗੱਲ ਬੰਦੇ ਨੇ ਮੈਨੂੰ ਕਮੈਂਟ ਕੀਤਾ ਸੀ, ਭਾਈ ਜਾਨ ਤੁਹਾਡੇ ਫਾਲੋਅਰ ਵੱਧ ਜਾਣਗੇ, ਵੀਡੀਓ ਚੱਲਦੀਆਂ ਪਈਆਂ, ਫਿਰ ਤੁਸੀਂ ਟਿਕਟੋਕ ਦੇ ਅਕਾਊਂਟ ਤੋਂ ਅਰਨਿੰਗ ਕਰੋਗੇ, ਅਰਨਿੰਗ ਖਾਓਗੇ। ਭਾਈ ਜਾਨ ਇਹ ਅਕਾਊਂਟ ਤੇ ਜਿਹੜਾ ਨਾ ਬਹੁਤ ਛੋਟਾ ਹੈ। ਮੈਂ ਇਸ ਤੋਂ ਪਹਿਲਾਂ ਮੇਰਾ ਜਿਹੜਾ ਅਕਾਊਂਟ ਬੈਨ ਹੋਇਆ ਉਹਦੇ 10 ਮਿਲੀਅਨ ਫਾਲੋਅਰ ਸੀ। ਅਲਹਮਦੁਲਿਲਾ ਆਪਣਾ ਕਰਤਾਰ ਇੰਜ ਦਾ ਹੈ ਕਿ ਅੱਜ ਤੱਕ ਜੋ ਵੀ ਕੀਤਾ ਆਪਣਾ ਕਲਚਰ ਹੀ ਵਹਾਇਆ।
ਕਦੀ ਕਿਸੇ ਬਾਰੇ ਕੋਈ ਗਲਤ ਗੱਲ ਨਹੀਂ ਕੀਤੀ, ਕਦੀ ਕਿਸੇ ਨੂੰ ਟਾਰਗੇਟ ਨਹੀਂ ਕੀਤਾ, ਸਿਰਫ ਆਪਣੇ ਆਪ ਨੂੰ ਲੈ ਕੇ ਚੱਲੇ ਆ। ਜੇ ਕਿਸੇ ਦੇ ਵਾਸਤੇ ਕੁਝ ਕੀਤਾ ਹੈ ਤੇ ਰੱਬ ਦੀ ਰਜ਼ਾ ਵਾਸਤੇ ਕੀਤਾ ਹੈ। ਠੀਕ ਹੈ, ਅੱਜ ਮਰ ਜਾਣਾ, ਕੱਲ ਮਰ ਜਾਣਾ, ਮੌਤ ਸਾਰਿਆਂ ਨੂੰ ਆਣੀ ਹੈ, ਪਤਾ ਨਹੀਂ ਕਦੋਂ ਨਹੀਂ ਕੀ ਆਣਾ। ਰੱਬ ਤੋਂ ਡਰੀਦਾ, ਸਿਰਫ ਇਹ ਹੀ ਦੁਆ ਮੰਗੀ ਦੀ ਹੈ ਕਿ ਯਾ ਅੱਲਾ ਤੂੰ ਸਵੇਰੇ ਉੱਠੀ ਦਾ ਨਮਾਜ਼ ਪੜ੍ਹੀ, ਨਹਾ ਧੋ ਕੇ ਨਮਾਜ਼ ਪੜ੍ਹੀ ਦੀ, ਇਹ ਦੁਆ ਮੰਗੀ ਦੀ ਕਿ ਯਾ ਅੱਲਾ ਤੇਰੀ ਰਾਹ 'ਚ ਨਿਕਲਣ ਲੱਗੇ ਆ ਤੇ ਕੋਈ ਨੇਕ ਬੰਦਾ ਮੱਥੇ ਲਾਈ, ਕਿਸੇ ਦਾ ਸਬੱਬ ਬਣੀਏ, ਕਿਸੇ ਦੇ ਕੰਮ ਆਈਏ। ਜੇ ਕਿਸੇ ਦੇ ਵਾਸਤੇ ਕੁਝ ਕਰ ਸਕਦੇ ਆ ਤੇ ਲਾਜ਼ਮੀ ਸਾਡੇ ਹੱਥੋਂ ਕਰਵਾਈ। ਬਾਕੀ ਹਰ ਬੰਦੇ ਨੂੰ ਜ਼ੁਬਾਨ ਲੱਗੀ ਹੈ, ਜਿਹਦੇ ਦਿਲ 'ਚ ਜੋ ਆਉਂਦਾ ਉਹ ਗੱਲ ਕਰ ਦਿੰਦਾ। ਗੱਲ ਤੇ ਕਿਹੜਾ ਕੋਈ ਸਿਰ ਪੈਰ ਹੁੰਦਾ, ਬੰਦੇ ਨੇ ਗੱਲ ਕਰ ਦੇਣੀ ਹੈ, ਗੱਲ ਕਰਕੇ ਸਾਈਡ ਤੇ ਬਾਅਦ ਉਹ ਜਸਟੀਫਾਈ ਕਰਨ ਵਾਸਤੇ ਉਹਨੂੰ 200 ਸਫਾਈਆਂ ਦੇਗਾ। ਮੇਰਾ ਮਤਲਬ ਇਹ ਨਹੀਂ ਸੀ, ਇਹ ਸੀ ਉਹ ਸੀ। ਬਾਕੀ ਇੱਕ ਲਾਸਟ ਮੈਸੇਜ, ਮੇਰਾ ਲਾਸਟ ਮੈਸੇਜ ਇਹ ਹੈ ਕਿ ਤੁਸੀਂ ਜਿੰਨੇ ਵੀ ਵੀਡੀਓ ਦੇਖਣ ਵਾਲੇ ਹੋ, ਤੁਸੀਂ ਲਾਜ਼ਮੀ ਨਿਕਲੋ। ਲੋਕਾਂ ਦੇ, ਸਾਡੇ ਪੰਜਾਬ ਦੇ ਹਾਲਾਤ ਬਹੁਤ ਹੀ ਖਰਾਬ ਨੇ। ਲੋਕ ਇੱਥੇ ਬੜੀ ਮੁਸ਼ਕਲ ਦੇ ਵਿੱਚ ਫਸੇ ਨੇ, ਉਹਨਾਂ ਨੂੰ ਬੜੀਆਂ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਹੈ। ਹੋ ਸਕਦਾ ਤੁਸੀਂ ਕਿਸੇ ਦੀ ਜ਼ਰੂਰਤ ਬਣ ਸਕੋ, ਕਿਸੇ ਦੇ ਕੋਈ ਕੰਮ ਆਇਓ। ਮਿਹਰਬਾਨੀ ਹੋਏਗੀ। ਠੀਕ ਹੈ ਜੀ।